ਅਗਲੀ ਖਬਰ ਵੱਲ ਚੱਲੀਏ ਤੇ ਕੈਟੋ ਇੰਸਟੀਚਿਊਟ ਵੱਲੋਂ ਇਹ ਦੱਸਿਆ ਗਿਆ ਹੈ ਵੀ ਜਿਹੜੇ ਪੰਜਾਂ ਵਿੱਚੋਂ ਇੱਕ ਜਣਾ ਵੀ ਜਿਹੜਾ ਅਰੈਸਟ ਹੋਇਆ ਆ ਉਹ ਸਟਰੀਟ ਅਰੈਸਟ ਹੋਇਆ ਤੇ ਉਹਨਾਂ 'ਚ ਲਤੀਨੋ ਮੂਲ ਦੇ ਜਿਹੜੇ ਲੋਕ ਹੈਗੇ ਆ ਆਈਸ ਵੱਲੋਂ ਜਿਨ੍ਹਾਂ ਦਾ ਕੋਈ ਵੀ ਕ੍ਰਿਮੀਨਲ ਪਾਸਟ ਨਹੀਂ ਹੈਗਾ ਤੇ ਕੋਈ ਵੀ ਉਹਨਾਂ ਦਾ ਰਿਮੂਵਲ ਆਰਡਰ ਨਹੀਂ ਹੈਗਾ। ਤੇ ਦੂਸਰੇ ਪਾਸੇ ਆਈਸ ਏਜੰਟ ਹਾਇਰ ਕਰਨ ਦੇ ਲਈ ਉਹਨਾਂ ਨੇ $50,000 ਦਾ ਬੋਨਸ ਰੱਖਿਆ ਤੇ ਕਹਿੰਦੇ ਵੀ 50,000 ਤੋਂ ਵੱਧ ਐਪਲੀਕੇਸ਼ਨਾਂ ਆਲਰੇਡੀ ਆ ਚੁੱਕੀਆਂ ਆ। 10,000 ਦੇ ਕਰੀਬ ਆਈਸ ਦੇ ਜਿਹੜੇ ਏਜੰਟਸ ਆ ਉਹ ਹਾਇਰ ਕਰਨੇ ਹੈਗੇ ਆ। ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਹੁਣ ਐਡਵਾਈਜ਼ਰਸ ਹੈਗੇ ਆ, ਖਾਸ ਕਰਕੇ ਜਿਹੜੇ ਉਹਨਾਂ ਦੇ ਡਿਪਟੀ ਚੀਫ ਆਫ ਸਟਾਫ ਸਟੀਫਨ ਮਿਲਰ ਆ, ਉਹ ਤਾਂ ਹਰ ਇੱਕ ਇਸ਼ੂ ਦੇ ਉੱਤੇ ਹੁਣ ਉਹ ਕਹਿ ਰਹੇ ਆ ਵੀ ਜਿਹੜੀ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ। ਪਹਿਲਾਂ ਪੋਲੀਟੀਕਲ ਅਸਾਈਲਮ ਨੂੰ ਲੈ ਕੇ H1 ਦੇ ਉੱਤੇ ਪੂਰਾ ਜ਼ੋਰ ਲਾ ਰਹੇ ਆ, ਫੈਮਿਲੀ ਵੀਜ਼ੇ ਦੇ ਉੱਤੇ, ਮੈਰਿਜ ਫਰਾਡ ਦੇ ਉੱਤੇ। ਸੋ ਵਾਈਟ ਹਾਊਸ ਦੇ ਜਿਹੜੇ ਡਿਪਟੀ ਚੀਫ ਆਫ ਸਟਾਫ ਆ ਸਟੀਫਨ ਮਿਲਰ, ਉਹਨਾਂ ਨੇ ਇੰਡੀਆ ਦੇ ਉੱਤੇ ਵੀ ਅੱਜ ਜਿਹੜਾ ਅਕਿਊਜ਼ ਕੀਤਾ ਹੈਗਾ ਆ ਇੰਡੀਆ ਨੂੰ। ਇਕਨੋਮਿਕ ਟਾਈਮਜ਼ ਰਿਪੋਰਟ ਕਰ ਰਿਹਾ, ਉਹ ਕਹਿੰਦੇ ਵੀ ਇੱਕ ਪਾਸੇ ਤਾਂ ਤੁਸੀਂ ਇੰਨਾ ਜ਼ਿਆਦਾ ਜਿਹੜੇ ਸਾਡੇ ਨਾਲ ਧੋਖਾ ਕਰ ਰਹੇ ਆ, ਰਸ਼ੀਆ ਤੋਂ ਆਇਲ ਲੈ ਰਹੇ ਆ, ਦੂਸਰੇ ਪਾਸੇ ਸਾਡੇ ਇਮੀਗ੍ਰੇਸ਼ਨ ਦੇ ਉੱਤੇ ਵੀ ਜਿਹੜੇ ਤੁਸੀਂ ਆ ਚੀਟ ਕਰ ਰਹੇ ਹੈਗੇ ਆ ਇਮੀਗ੍ਰੇਸ਼ਨ ਪਾਲਿਸੀਜ਼ ਦੇ ਉੱਤੇ। ਤੇ ਸਾਡਾ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਨੂੰ ਮੈਸਿਵ ਟੈਰਿਫਸ, ਬਹੁਤ ਜ਼ਿਆਦਾ ਟੈਰਿਫ ਇੰਡੀਆ ਦੇ ਉੱਤੇ ਲਾਣੇ ਚਾਹੀਦੇ ਹੈਗੇ ਆ। H1B ਵੀਜ਼ੇ ਦੇ ਉੱਤੇ ਮਾਰਜੀ ਟੇਲਰ ਵੀ ਪਹਿਲਾਂ ਕਾਂਗਰਸ ਵੂਮਨ ਬੋਲ ਚੁੱਕੀ ਹੈਗੀ ਆ ਵੀ ਟੋਟਲੀ ਬੰਦ ਹੋਣਾ ਚਾਹੀਦਾ ਹੈਗਾ। ਤੇ ਸਟੀਫਨ ਮਿਲਰ ਹੁਣੀ ਇਹ ਕਹਿੰਦੇ ਵੀ 70% ਜਿਹੜੇ H1B ਵੀਜ਼ੇ ਵਾਲੇ ਲੋਕ ਆ ਉਹ ਇੰਡੀਆ ਤੋਂ ਸੀਗੇ ਪਿਛਲੇ ਸਾਲ। ਸੋ ਇਹ ਕਿੱਦਾਂ ਹੋ ਸਕਦਾ ਵੀ ਅਮਰੀਕਾ ਦੇ ਵਿੱਚ ਸਾਡੇ ਕੋਲੇ ਪ੍ਰੋਫੈਸ਼ਨਲ ਨਾ ਹੋਣ। ਕਿੰਨੇ ਜ਼ਿਆਦਾ ਲੋਕ ਲੇ ਆਫ ਹੋ ਰਹੇ ਆ ਆਈਟੀ ਇੰਡਸਟਰੀ 'ਚ। ਆਪਾਂ ਖਬਰ ਸਾਂਝੀ ਕੀਤੀ ਸੀ ਕੱਲ ਵੀ 80,000 ਲੋਕ ਕੱਲੇ ਇਸ ਸਾਲ 'ਚ ਜਿਹੜੇ ਆਈਟੀ ਇੰਡਸਟਰੀ ਦੇ ਵਿੱਚ ਹੈਗੇ ਆ ਉਹ ਲੇ ਆਫ ਹੋਏ ਹੈਗੇ ਆ। ਸੋ ਹੁਣ ਇਮੀਗ੍ਰੇਸ਼ਨ ਦੇ ਉੱਤੇ ਸਟੀਫਨ ਮਿਲਰ ਵੱਲੋਂ ਇਹ ਟਰਮ ਯੂਜ਼ ਕਰਨੀ ਚੀਟਿੰਗ, ਤੇ ਇਹ ਸ਼ਰੇਆਮ ਜਿੱਦਾਂ ਕਹਿਣਾ ਹੈਗਾ ਵੀ ਹਾਂ ਤੁਸੀਂ ਸਾਡੇ ਨਾਲ ਜਿਹੜੀ ਆ ਹੇਰਾਫੇਰੀ ਕਰ ਰਹੇ ਹੈਗੇ ਆ। ਸੋ ਦੋ ਫਰੰਟ ਦੇ ਉੱਤੇ ਪਹਿਲਾਂ ਜਦੋਂ ਇਲੀਗਲ ਜਿਹੜੇ ਅਰੈਸਟ ਹੋਏ ਸੀ ਲੋਕ, ਉਹਨਾਂ ਨੂੰ ਭੇਜਿਆ ਵੀ ਗਿਆ ਕਿਸ ਤਰ੍ਹਾਂ ਸ਼ੈਕਲਸ ਦੇ ਵਿੱਚ ਸੀ, ਉਹਨਾਂ ਦੀਆਂ ਕੜੀਆਂ ਲਾਈਆਂ ਹੋਈਆਂ ਸੀਗੀਆਂ, ਉਹ ਬਹੁਤ ਵੱਡਾ ਇਸ਼ੂ ਬਣਿਆ ਸੀਗਾ ਵੀ ਬਾਕੀ ਮੁਲਕਾਂ ਨੂੰ ਵੀ ਤਾਂ ਤੁਸੀਂ ਭੇਜਦੇ ਹੀ ਆ, ਇੰਡੀਆ ਨੂੰ ਕਿੱਦਾਂ ਭੇਜਿਆ ਗਿਆ ਹੈਗਾ। ਸੋ ਹੁਣ ਇਮੀਗ੍ਰੇਸ਼ਨ ਤੇ ਟੈਰਿਫ ਨੂੰ ਲੈ ਕੇ ਜਿਹੜਾ ਆ ਇੰਡੀਆ ਦੇ ਉੱਤੇ ਪੂਰਾ ਪ੍ਰੈਸ਼ਰ ਇਸ ਟਾਈਮ ਪਾਇਆ ਹੋਇਆ ਹੈ। जी, बिल्कुल।